ਜੀ ਅਸਲਾਮ ਅਲੈਕੁਮ ਨਾਜ਼ਰੀਨ, ਜਿਵੇਂ ਕਿ ਤੁਹਾਨੂੰ ਅੱਗੇ ਉਮਰ ਭਾਈ ਨੇ ਦੱਸਿਆ ਸੀ ਕਿ ਮੁਖਤਲਿਫ ਸ਼ੋਬਿਆਂ ਤੋਂ ਪੰਜਾਬ ਦੇ ਮੁਖਤਲਿਫ ਹਿੱਸਿਆਂ ਤੋਂ ਸਾਡੇ ਕੋਲ ਜਿਹੜੇ ਨੇ ਇੱਥੇ ਲੋਕ ਪੰਜਾਬੀ ਤੀਸਰੀ ਇੰਟਰਨੈਸ਼ਨਲ ਕਾਨਫਰੰਸ ਉੱਥੇ ਆਏ ਨੇ ਤੇ ਉਹਨਾਂ ਦੇ ਬਾਨੀਆਂ ਦੇ ਵਿੱਚੋਂ ਅਸੀਂ ਬਾਬਾ ਜੀ ਪੀਰ ਸੈਯਦ ਨਵਾਜ਼ੀ ਸ਼ਾਹ ਸਾਹਿਬ ਨੂੰ ਜਿਹੜਾ ਨਾ ਉਹ ਘੇਰਿਆ। ਉਹਨਾਂ ਨੂੰ ਪੁੱਛਦੇ ਆ ਕਿ ਇੱਥੇ ਹੋ ਕੀ ਰਿਹਾ, ਲੋਕ ਕਰਦੇ ਕੀ ਪਏ ਨੇ, ਲੋਰੀਏ ਜਿਹੜੇ ਨੇ ਉਹ ਵੇਖ ਕੇ ਕੀ ਸਮਝਦੇ ਪਏ ਨੇ ਕਿ ਕੀ ਹੋ ਰਿਹਾ। ਜੀ ਬਹੁਤ ਸ਼ੁਕਰੀਆ, ਪਹਿਲਾਂ ਤਾਂ ਤੁਹਾਡਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਕਿ ਤੁਸੀਂ ਵੀ ਸਾਡੇ ਨਾਲ ਉੱਥੋਂ ਰਲੇ, ਪੂਰੀ ਕਾਵਿਸ਼ ਕੀਤੀ। ਤੁਸੀਂ ਬਾਨੀਆਂ 'ਚ ਨਾਮ ਤਾਂ ਕਹਿ ਤਾ, ਲੇਕਿਨ ਤੁਸੀਂ ਵੀ ਬਰਾਬਰ ਦੇ ਸ਼ਰੀਕ ਆ। ਅਸੀਂ ਉਹ ਤੁਹਾਡਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਪੂਰੀ ਕਾਵਿਸ਼ ਕਰ ਰਹੇ ਤੁਸੀਂ ਨਾਲ। ਦੂਸਰਾ ਜਿਹੜਾ ਇਹ ਕਾਨਫਰੰਸ ਆ 5, 6, 7 ਦਸੰਬਰ ਨੂੰ ਜਿਹੜੀ ਚੱਲ ਰਹੀ ਆ ਆਪਣੀ, ਇਹਦੇ ਵਿੱਚ ਕੋਸ਼ਿਸ਼ ਇਹ ਕੀਤੀ ਆ ਕਿ ਅਸੀਂ ਆਪਣਾ ਉਰਦੂ ਇੰਗਲਿਸ਼ ਜਿਹੜਾ ਵਾ ਇਨਵਾਇਰਮੈਂਟ ਆ ਉਹਨੂੰ ਲੈ ਕੇ ਜ਼ਰੂਰ ਚੱਲੀਏ, ਲੇਕਿਨ ਅਸੀਂ ਆਪਣੇ ਨਾਲ ਪੰਜਾਬੀ ਇਨਵਾਇਰਮੈਂਟ ਨੂੰ, ਆਪਣੀਆਂ ਰੂਟਸ ਨੂੰ ਲੈ ਕੇ, ਜੜ੍ਹਾਂ ਨੂੰ ਲੈ ਕੇ ਆਪਾਂ ਜ਼ਰੂਰ ਅੱਗੇ ਨਾਲ ਚੱਲੀਏ। ਤੇ ਉਹ ਇਹਨਾਂ ਚੀਜ਼ਾਂ ਦੇ ਹਵਾਲੇ ਦੇ ਨਾਲ ਹੀ ਪੰਜਾਬੀ ਜਿਹੜਾ ਕਲਚਰ ਆ ਉਹਦੇ 'ਚ ਭੰਗੜਾ ਸੀ, ਅਦਬੀ ਤੌਰ ਤੇ, ਸ਼ਾਇਰੀ ਦੇ ਤੌਰ ਤੇ, ਮਿਊਜ਼ਿਕ ਦੇ ਤੌਰ ਤੇ, ਹਰ ਤਰ੍ਹਾਂ ਦੇ ਜਿਹੜੇ ਐਸਪੈਕਟ ਜਿਹੜੇ ਆ ਸਾਨੂੰ ਨਜ਼ਰ ਆਏ, ਅਸੀਂ ਉਹਨਾਂ ਨੂੰ ਪੰਜਾਬੀ ਦੇ ਤੌਰ ਤੇ ਲਿਆ ਕੇ ਇੱਥੇ ਇੱਕ ਜਗ੍ਹਾ ਤੇ ਇਕੱਠੇ ਕੀਤਾ ਕਰਕੇ ਕਿ ਜਿਹੜਾ ਸਾਡੇ ਲੋਕਾਂ ਦੇ, ਜਿੱਦਾਂ ਹੁਣ ਅਸੀਂ ਲਾਹੌਰ ਦੇ ਮੁੱਢ ਸ਼ਹਿਰ ਦੇ ਵਿੱਚ ਬੈਠੇ ਆ, ਰਸ਼ ਆ ਹਰ ਪਾਸੇ, ਇੱਥੇ ਉਰਦੂ ਸਪੀਕਿੰਗ ਜ਼ਿਆਦਾ ਜਾਂ ਇੰਗਲਿਸ਼ ਸਪੀਕਿੰਗ ਆ, ਲੇਕਿਨ ਇਹਨਾਂ ਦੇ ਵਿੱਚ ਬਹਿ ਕੇ ਅਸੀਂ ਆਪਣਾ ਜਿਹੜਾ ਕਲਚਰ ਆ, ਆਪਣੀਆਂ ਚੀਜ਼ਾਂ ਤੇ ਇਹਨਾਂ ਨੂੰ ਦਿਖਾਈਏ ਕਿ ਉਹ ਸਿਰਫ ਗੱਲਾਂ 'ਚ ਦੱਸੀਆਂ ਜਾਂ ਕਿਤਾਬਾਂ ਸੀ। ਅੱਵਲ ਤੇ ਹੁਣ ਕਿਤਾਬਾਂ ਪੜ੍ਹਨੋਂ ਵੀ ਗਏ, ਲੇਕਿਨ ਇਹ ਕਿ ਚਲੋ ਉਹਦੀ ਪ੍ਰੈਜੈਂਟੇਸ਼ਨ ਇੱਥੇ ਚੰਗੀ ਹੋਵੇ, ਉਹਦਾ ਜਿਹੜਾ ਡਿਸਪਲੇ ਅੱਛਾ ਹੋਵੇ, ਤੇ ਜਿਹੜੇ ਹੋਰ ਇੱਥੇ ਦੇਖਦੇ ਆ ਲੋਕ ਸ਼ਰਮਿੰਦਾ ਹੋ ਰਿਹਾ ਥੋੜਾ ਆਪਣੇ ਆਪ ਨੂੰ ਨਾ, ਹੈ ਪੰਜਾਬੀ ਸਾਰੇ, ਲੇਕਿਨ ਉਹ ਪਿੰਡੋਂ ਉੱਠ ਕੇ ਸ਼ਹਿਰ 'ਚ ਆਏ, ਆ ਕੇ ਉਰਦੂ ਸਪੀਕਿੰਗ ਹੋ ਗਏ, ਤੇ ਉਹ ਫਿਰ ਅੱਗੇ ਦੀ ਅੱਗੇ ਚੇਂਜ ਹੁੰਦਾ ਰਿਹਾ ਕੰਮ। ਤੇ ਕੋਸ਼ਿਸ਼ ਇਹ ਕਿ ਇਹਨਾਂ ਨੂੰ ਇਹਨਾਂ ਦੀਆਂ ਆਪਣੀਆਂ ਰੂਟਸ ਵਗੈਰਾ ਸੀ ਉਹ ਦਿਖਾਈਏ, ਕਿਉਂਕਿ ਕਹਿਣ ਨਾਲ ਨਹੀਂ ਹੋਣਾ, ਇਹ ਕਰਨਾ ਪੈਣਾ। ਤੇ ਇਨਸ਼ਾਅੱਲਾ ਕੋਸ਼ਿਸ਼ ਇਹੀ ਆ ਕਿ ਇਹਨੂੰ ਭਰਪੂਰ ਤਰੀਕੇ ਨਾਲ ਅਸੀਂ ਇੱਥੇ ਜਿਹੜਾ ਵਾ ਕਰੀਏ। ਸਾਡੇ ਕਾਫਲੇ ਦੇ ਸ਼ਾਹ ਨੂੰ ਜਿਹੜੇ ਨੇ ਨਾ, ਉਹ ਸਮਝ ਲਓ ਬਾਇਸੇ ਬਰਕਤ ਸ਼ਾਮਲ ਹੋਏ ਨੇ। ਸਾਡੇ ਇਹ ਵੱਡੇ ਵੀ ਨੇ, ਸੈਯਦਜ਼ਾਦੇ ਵੀ ਨੇ, ਔਰ ਜਦੋਂ ਵੀ ਮਿਲੀ ਦਾ ਇੱਕ ਮੁਹੱਬਤ ਪਿਆਰ, ਇੱਕ ਵੱਡੇ ਭਾਈ ਦਾ ਇੱਕ ਆਜਜ਼ਾਨਾ ਮੁਹੱਬਤ ਮਿਲਦੀ ਹੈ। ਇਹਨਾਂ ਨੇ ਪਿਛਲੇ ਦਿਨਾਂ 'ਚ ਇੱਕ ਪਰਸਨਲ ਜਾਂ ਇੱਕ ਪ੍ਰਾਈਵੇਟ ਜਿਹਾ ਸਵਾਲ ਮੈਂ ਕਰਨਾ, ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ ਸ਼ਾਦੀ ਕੀਤੀ ਆਪਣੇ ਛੋਟੇ ਭਾਈ ਦੀ। ਉਸ ਦੇ ਵਿੱਚ ਮੁਖਤਲਿਫ ਜਿਹੜੇ ਨੇ ਨਾ ਉਹ ਤਬਕਾ ਤੋਂ ਲੋਕ ਇਕੱਠੇ ਹੋਏ, ਵਕਾਲਾ ਆਏ, MNAs ਆਏ, MPAs ਆਏ, ਲੇਕਿਨ ਮੈਨੂੰ ਇਹਨਾਂ ਦੀ ਇੱਕ ਚੀਜ਼ ਬੜੀ, ਇਹਨਾਂ ਨੇ ਇਕੱਲਾ ਜਿਹੜੀ ਗੱਲ ਕਹਿ ਰਹੇ ਨੇ ਨਾ, ਇੱਕ ਸਿਰਫ ਕਹਿ ਨਹੀਂ ਰਹੇ, ਇਹਨਾਂ ਕਰਕੇ ਵੀ ਵਿਖਾਇਆ। ਇਹਨਾਂ ਨੇ ਮਾਹੌਲ ਉਹ ਦਿੱਤਾ ਹੈ ਕਿ ਤੁਸੀਂ ਜਿਤਨਾ ਵੀ ਪੈਸਾ ਸ਼ਾਦੀਆਂ ਤੇ ਲਾ ਲਓ, ਜਿਤਨਾ ਵੀ ਕਰੋੜਾਂ ਅਰਬਾਂ ਲੋਕ ਪੈਸੇ ਲਗਾ ਲੈਂਦੇ ਨੇ, ਲੇਕਿਨ ਆਪਣੀ ਰੂਟਸ ਨੂੰ ਨਾ ਭੁੱਲੋ। ਇੱਕ ਤਾਂ ਸੈਯਦਜ਼ਾਦੇ ਦੀ ਇੱਕ ਗੱਦੀ ਹੋਣ ਦੇ ਨਾਤੇ, ਦੂਸਰੇ ਨੰਬਰ ਤੇ ਇੱਕ ਆਪਣੇ ਕਲਚਰ ਨੂੰ ਲੈਂਦਿਆਂ ਹੋਇਆ। ਸ਼ਾਹ ਜੀ ਸਾਰਾ ਕੁਝ ਹੀ ਹੈ, ਕਿਤੇ ਵੱਡੇ ਸ਼ਹਿਰ 'ਚ ਜਾ ਕੇ ਵੱਡੀ ਮਾਰਕੀ ਕਰਾਉਂਦੇ, ਉੱਥੇ ਸ਼ਾਦੀਆਂ ਕਰਦੇ, ਕਿਤੇ ਪਿੰਡ ਦੇ ਵਿੱਚ ਹੀ ਆਪਣੇ। ਜੀ ਉਹਦੇ 'ਚ ਇੱਕ ਚੀਜ਼ ਮੈਂ ਤੁਹਾਨੂੰ ਹੋਰ ਐਡ ਕਰੀ ਚੱਲਾਂ, ਕਿਉਂਕਿ ਸਾਡਾ ਜਿਹੜਾ ਦਰਬਾਰ ਸ਼ਰੀਫ ਦਾ ਨਾਲ ਸੈਟਅਪ ਆ, ਖਾਨਕਾਈ ਨਿਜ਼ਾਮ ਆ, ਅਸੀਂ ਆਪਣੀਆਂ ਰੂਟਸ ਦੇ ਨਾਲ ਇਸ ਹੱਦ ਤੱਕ ਜੁੜੇ ਆ ਕਿ ਅਸੀਂ ਉਹ ਛੱਡ ਕੇ ਸ਼ਹਿਰਾਂ 'ਚ ਨਹੀਂ ਜਾ ਸਕਦੇ। ਅਸੀਂ ਕਾਠੇ ਪੀਰ ਨਹੀਂ, ਅਸੀਂ ਦੇਸੀ ਪੀਰ ਆ। ਔਰ ਮੈਂ ਅਕਸਰ ਇਹ ਗੱਲ ਕਰਦਾ ਬਾਰ-ਬਾਰ, ਔਰ ਇਹਦੇ 'ਚ ਮੈਨੂੰ ਬਰੀਕ ਗੱਲ ਹੈ, ਮੈਨੂੰ ਸ਼ਰਮਿੰਦਗੀ ਨਹੀਂ ਹੋ ਰਹੀ। ਸ਼ੁਰੂ ਜਦੋਂ ਮੈਂ ਆਇਆ ਲਾਹੌਰ, ਮੈਂ ਦੇਖਿਆ ਸੈਟਅਪ, ਥੋੜਾ ਜਿਹਾ ਫੀਲ ਹੁੰਦਾ ਸੀ ਔਕਵਰਡ, ਲੇਕਿਨ ਹੁਣ ਜੋ ਕੁਝ ਇਹਨਾਂ ਦੇ ਵਿੱਚ ਰਹਿ ਕੇ ਦੇਖ ਲਿਆ ਨਾ, ਮੈਂ ਬਗੈਰ ਕਿਸੇ ਸ਼ਰਮ ਤੋਂ, ਬਗੈਰ ਕਿਸੇ ਝਿਜਕ ਤੋਂ, ਮੈਂ ਆਪਣਾ ਜਿਹੜਾ ਵਾ ਨਾ ਇਹੀ ਦੱਸਦਾ ਵਾਂ ਕਿ ਜੀ ਮੇਰਾ ਖਾਨਕਾਈ ਨਿਜ਼ਾਮ ਦੇ ਨਾਲ ਮੇਰਾ ਸੈਟਅਪ ਆ, ਔਰ ਮੈਂ ਉਸ ਖਾਨਕਾਈ ਨਿਜ਼ਾਮ ਦੇ ਵਿੱਚੋਂ ਇੱਕ ਇਸ ਮਾਹੌਲ ਦੇ ਨਾਲ, ਇਸ ਦੀ ਟੈਕਨੋਲੋਜੀ ਦੇ ਨਾਲ ਥੋੜਾ ਜਿਹਾ ਮੋਡਰੇਟ ਚੀਜ਼ਾਂ ਨੂੰ ਕਰਕੇ ਅਸੀਂ ਚੱਲ ਰਹੇ ਹਾਂ। ਤੇ ਜਿਹੜੀ ਇਹ ਸ਼ਾਦੀ ਵਾਲੀ ਤੁਸੀਂ ਗੱਲ ਕੀਤੀ ਆ ਕਿ ਉਹਦੇ 'ਚ ਅਸੀਂ ਆਪਣਾ ਜਿਹੜਾ ਵਾ ਸਕਾਫਤੀ ਇਹ ਵੀ ਮਾਮਲਾਤ ਦਿਖਾਣੇ ਸੀ, ਦਰਬਾਰ ਸ਼ਰੀਫ ਦੇ ਮਾਮਲਾਤ ਵੀ ਆ, ਔਰ ਇਹ ਔਨ ਕੈਮਰਾ ਨਹੀਂ, ਕੈਮਰੇ ਤੋਂ ਹਟ ਕੇ ਕਿਸੇ ਟਾਈਮ ਵੀ ਤੁਸੀਂ ਆ ਕੇ ਸਾਡੇ ਉੱਤੇ ਆ ਕੇ ਦੇਖੋ, ਕਦੀ ਤੁਹਾਨੂੰ ਇਹ ਨਹੀਂ ਨਜ਼ਰ ਆਏਗਾ ਜੀ ਕਿ ਤੁਸੀਂ ਜਦੀਦ ਵੀ ਆ ਔਰ ਉਹ ਕਦੀਮ ਵੀ ਆ। ਕਦੀਮ ਚੀਜ਼ਾਂ ਨੂੰ ਅਸੀਂ ਪ੍ਰੀਜ਼ਰਵ ਕਰਕੇ ਨਵੇਂ ਚੰਗੇ ਤਰੀਕੇ ਨਾਲ ਲੋਕਾਂ ਦੇ ਨੇਚਰ ਦੇ ਹਿਸਾਬ ਨਾਲ ਉਹਨੂੰ ਥੋੜਾ ਜਿਹਾ ਐਡਜਸਟ ਕੀਤਾ ਵਾ। ਬਾਕੀ ਅਸਲ ਅਸੀਂ ਜਿਹੜਾ ਦੇਸੀ ਆ, ਅਸੀਂ ਪੰਜਾਬੀ ਹੀ ਆ। ਲੋ ਜੀ, ਗੱਲਾਂ ਵਿੱਚੋਂ ਸ਼ਾਹ ਹੋਣਾ ਕੋਲੋਂ ਸਾਨੂੰ ਸੱਦਾ ਮਿਲ ਗਿਆ ਕਿ ਤੁਸੀਂ ਕਿਤੇ ਆਓ, ਹੁਣ ਸਾਨੂੰ ਜਾਣਾ ਪੈਣਾ। ਨਹੀਂ ਜੀ, ਕਿਤੇ ਨਹੀਂ। ਸਾਡੇ ਵੱਲੋਂ ਕਹਿੰਦੇ ਹੁੰਦੇ ਦਰਵੇਸ਼ਾਂ ਦੇ ਜਿਹੜੇ ਦਰਬਾਰ ਆ ਜਾਂ ਖਾਨਕਾਵਾਂ ਜਾਂ ਘਰ ਆ, ਉਹ 24 ਘੰਟੇ ਹਰ ਇੱਕ ਲਈ ਖੁੱਲੀਆਂ, ਉਹਦੇ 'ਚ ਸੱਦਾ ਦੇਣ ਦੀ ਲੋੜ ਹੀ ਨਹੀਂ। ਲੋ ਜੀ, ਇਸੇ ਹੀ ਪੈਗਾਮ ਨਾਲ ਇਖਤਤਾਮ ਕਰਨੇ ਆ ਕਿ ਸੈਯਦ ਦਾ ਦਰ ਜਿਹੜਾ ਹੈ ਨਾ, ਉਹ ਹਰ ਅਮੀਰ ਗਰੀਬ, ਪੰਜਾਬੀ, ਸਰਾਇਕੀ, ਬਲੋਚੀ, ਪਠਾਨ ਸਾਰਿਆਂ ਵਾਸਤੇ ਖੁੱਲ੍ਹਾ ਹੈ। ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ ਕਿ ਸ਼ਾਹ ਉਹਨਾਂ ਨਾਲ ਉੱਥੇ ਜਾ ਕੇ ਵੀ ਮੁਲਾਕਾਤ ਕਰੀਏ, ਇਹਨਾਂ ਦਾ ਉੱਥੇ ਵੀ ਇੱਕ ਪ੍ਰੋਗਰਾਮ ਰਿਕਾਰਡ ਕਰੀਏ। ਸ਼ਾਹ ਜੀ, ਤੁਹਾਡੇ ਟਾਈਮ ਦਾ ਬਹੁਤ ਸ਼ੁਕਰੀਆ, ਬਹੁਤ ਪਿਆਰੇ ਲੱਗ ਰਹੇ ਹੋ। ਅੱਲਾਹ ਪਾਕ ਤੁਹਾਨੂੰ ਜ਼ਿੰਦਾ ਰੱਖੇ, ਆਬਾਦ ਰੱਖੇ।